अस्सलाम वालेकुम जी। वालेकुम सलाम जी। बुजुर्गो की हाल? खैर है। अपना नाम की बुजुर्ग? मोहम्मद शरीफ लंबरदार अराई बगड़। मोहम्मद शरीफ लंबरदार अराई बगड़। अच्छा अच्छा अच्छा। ਤੁਹਾਡੇ ਵਾਲਦ ਸਾਹਿਬ ਦਾ ਨਾਮ ਕੀ ਜੀ? अली मोहम्मद। ਤੇ ਆਪਣੀ ਜ਼ਾਤ ਅਰਾਈ ਹੈ ਜੀ? अराई। मेरा पिंड जिहड़ा सी ना, मेरा पिंड जिहड़ा सी ਉਹਦੇ 12 लंबरदार सी। ਜ਼ਿਲ੍ਹਾ ਜਲੰਧਰ, तहसील रियासत कपूरथला। ਉੱਥੇ ਜਾਂਦੇ ਆ ਜੀ। पिंड का नाम फट्टू ढिंगा। मेरी गल सुन ला ना। ਹਾਂਜੀ ਹਾਂਜੀ। पिंड का नाम फट्टू ढिंगा ते 12 नंबर 12वीं लंबरदारी मेरे दादे दी सी उत्थे। अच्छा अच्छा। ਤੇ ਉੱਥੇ ਵੱਡੀ ਈਦਗਾਹ ਮਸਜਿਦ ਸੀ ਇੰਡੀਆ, ਉਹ ਸਾਡੇ ਪਿੰਡ 'ਚ। ਉਹ ਐਡੀ ਕੁ ਸੀ ਤੇ ਉਹਦੇ ਵਿੱਚ ਖੂਹ ਚੱਲਦਾ ਸੀ ਢੱਗਿਆਂ ਵਾਲਾ, ਜਿਹਨੂੰ ਬਜ਼ੁਰਗ ਹੁੰਦਾ ਸੀ। ਜੁਮੇ ਵਾਲੇ ਦਿਨ ਮੇਰੇ ਪਿੰਡ 12 14 ਕੋਹ ਜੁਮੇ ਵਾਲੇ ਦਿਨ ਸਾਡੇ ਪਿੰਡ ਆਣ ਕੇ ਜੁਮਾ ਪੜ੍ਹਦੇ ਸੀ। ਆਪਣਾ ਇੰਡੀਆ ਵਿੱਚ ਪਿੰਡ ਕਿਹੜਾ ਸੀ ਜੀ? ਫੱਟੂ ਢਿੰਗਾ। ਫੱਤੂ ਢਿੰਗਾ। ਅੱਛਾ ਬਜ਼ੁਰਗੋ, ਉਦੋਂ ਤੁਹਾਡੀ ਉਮਰ ਕਿੰਨੀ ਕੁ ਸੀ ਤਕਰੀਬਨ? ਮੇਰੀ ਉਮਰ ਕਰੀਬਨ ਅਜਾੜਿਆਂ ਵੇਲੇ ਮੇਰੀ ਸ਼ਾਦੀ ਉੱਥੇ ਹੋਣ ਲੱਗੀ ਸੀ। ਅੱਛਾ ਅੱਛਾ। ਘਰ ਹੀ ਤਾਏ ਦੀ ਧੀ ਨਾਲ। ਅੱਛਾ ਅੱਛਾ। ਮੇਰਾ ਖਿਆਲ ਹੈ ਕਿ ਉਸ ਵੇਲੇ ਕੋਈ 40 ਦੇ ਕਰੀਬ ਸੀ ਉਸ ਟਾਈਮ। ਇਹਦਾ ਮਤਲਬ ਤੁਸੀਂ ਹੁਣ ਫਿਰ ਤੁਹਾਡੀ ਇਸ ਟਾਈਮ 1920 120 ਹੈ? ਹਾਂਜੀ 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 ਮਾਸ਼ਾ ਹਾਂਜੀ ਹਾਂਜੀ ਹਾਂਜੀ। ਅੱਛਾ ਅੱਛਾ ਅੱਛਾ। ਦੋ ਘੱਟ ਹੋ ਜਾਂ ਵੱਧ। ਉਹ ਤੁਹਾਡੇ ਪਿੰਡ ਦਾ ਜ਼ਿਲ੍ਹਾ ਕਿਹੜਾ ਸੀ ਜੀ? ਸਾਡੇ ਪਿੰਡ ਦਾ ਜ਼ਿਲ੍ਹਾ ਜਲੰਧਰ। ਹਾਂਜੀ ਜਲੰਧਰ। ਤਹਿਸੀਲ ਕਿਹੜੀ ਲੱਗਦੀ ਸੀ ਤੁਹਾਨੂੰ? ਰਿਆਸਤ ਕਪੂਰਥਲਾ। ਤੇ ਥਾਣਾ ਵੀ ਕੋਣਾ? ਥਾਣਾ ਲੱਗਦਾ? ਨਹੀਂ, ਥਾਣਾ ਸਾਡਾ ਉਹੀ ਸੀ। ਅੱਛਾ ਅੱਛਾ। ਕਪੂਰਥਲਾ ਸ਼ਹਿਰ ਤਹਿਸੀਲ ਜਿਹੜੀ ਸੀ ਉਹ ਹੋਈ। ਅੱਛਾ ਅੱਛਾ ਅੱਛਾ। ਤਹਿਸੀਲ ਮੈਂ ਤਹਿਸੀਲੇ ਜਾਂਦਾ ਰਿਹਾ ਕਪੂਰਥਲੇ। ਅੱਛਾ ਅੱਛਾ। ਇੰਡੀਆ 'ਚ ਮੈਂ ਜਾਂਦਾ ਰਿਹਾ। ਤੇ ਬਜ਼ੁਰਗੋ ਉੱਥੇ ਕੋਈ 2-4 ਪਿੰਡ ਦੱਸੇ ਨਾਲ ਨਾਲ ਤੁਹਾਡੇ ਪਿੰਡ ਦੇ, ਉੱਥੋਂ ਵਾਲੇ ਚੜ੍ਹਦੇ ਪੰਜਾਬ ਵਾਲੇ ਨਾਲ ਪਿੰਡ ਬੂ। ਹਾਂਜੀ ਬੂ। ਦੇਸਲ। ਅੱਛਾ ਜੀ। ਉੱਚੇ। ਹਾਂ ਸਮਝਾਈ ਗੱਲ ਦੀ? ਹਾਂਜੀ ਹਾਂਜੀ। ਇਹ ਨਾਲ ਪਿੰਡ, ਇਹ 3-4 ਉੱਥੇ ਪਿੰਡ ਜਿਹੜੇ ਨੇ ਇਹ ਨੇ। ਹਾਂਜੀ ਹਾਂਜੀ ਸਹੀ ਹੋ ਗਿਆ। ਹਾਂਜੀ। ਤੇ ਬਜ਼ੁਰਗੋ ਆਪਣਾ ਪਿੰਡ ਬਹੁਤ ਵੱਡਾ ਸੀ? ਉਹ ਬੜਾ ਤਗੜਾ ਪਿੰਡ, 12 ਨੰਬਰਦਾਰ ਸੀ। ਮੈਂ ਗਿਆ ਪਿੰਡ ਦੇ ਐਡਾ ਵੱਡਾ? ਸਾਰਾ ਪਿੰਡ ਰਾਈਆਂ ਦਾ ਸੀ। ਅੱਛਾ ਅੱਛਾ। 12 ਪੱਤੀਆਂ ਸਨ? ਹਾਂਜੀ 12 ਪੱਤੀਆਂ 12 ਨੰਬਰਦਾਰ ਹੈ? ਹਾਂਜੀ 12 ਰਾਈ ਸਨ। ਪਿੰਡ ਸਾਰਾ ਰਾਈਆਂ ਦਾ ਸੀ। ਹਾਂਜੀ। ਲੰਬਰਦਾਰੀਆਂ ਜਿਹੜੀਆਂ 12 ਸਨ। 12 ਮੁਸਲਮਾਨ ਸਨ ਜੀ? 12 ਹੀ ਮੁਸਲਮਾਨ। ਸਿੱਖ ਸਾਡੇ ਪਿੰਡ 'ਚ ਕੋਈ ਨਹੀਂ ਸੀ ਨਾ। ਅੱਛਾ ਅੱਛਾ ਅੱਛਾ। ਹਾਂ, ਸਿੱਖ ਸਾਡੇ ਪਿੰਡ 'ਚ ਕੋਈ ਨਹੀਂ ਸੀ। ਅੱਛਾ ਜੀ। ਨਾ ਆ ਸਾਈਆਂ ਨੂੰ ਚੂੜੇ ਆਉਂਦੇ ਸਨ, ਇਹ ਉੱਥੇ ਸਾਡੇ ਪਿੰਡ 'ਚ। ਸਾਡੇ ਘਰ ਸਾਡੇ ਪਿੰਡ ਸਿੱਖ ਕੋਈ ਨਹੀਂ ਸੀ। ਹਿੰਦੂ ਜਦੋਂ ਅਸੀਂ ਉੱਥੋਂ ਕਾਫਲਾ ਟੁਰਿਆ ਨਾ ਸਾਡਾ, ਹਾਂਜੀ, ਉਦੋਂ 3 ਵਜੇ ਇੱਕ ਜੀਪ ਆਈ ਹੈ ਫੌਜੀ। ਤੇ ਉਹਨੇ ਐਲਾਨ ਕੀਤਾ 3 ਵਜੇ ਆਣ ਕੇ ਇੰਨੇ ਵਜੇ ਪਿੰਡ ਖਾਲੀ ਕਰਦੇ। ਲਾਗੇ ਰਤੜੇ ਪਿੰਡ ਪੀਰਾਂ ਦਾ ਬੂ ਦੇਸਲ। ਅੱਛਾ। ਇੱਥੋਂ ਕੋਠੀ ਉੱਥੇ ਕਾਫਲਾ ਲੈ ਜਾਓ। ਉੱਥੇ ਅਸੀਂ ਕਾਫਲਾ ਉੱਠ ਚਲੇ ਗਿਆ ਪਿੰਡ ਸਾਰਾ ਹੀ। ਜਿਹੜੇ ਜਵਾਨ ਮੁੰਡੇ ਸਨ ਨਾ, ਉੱਥੋਂ ਪਰਤ ਕੇ ਆ ਗਏ। ਤੇ ਉਦੋਂ ਹੁੰਦੀ ਤੂੜੀ ਮੂਸਲਾਂ 'ਚ ਕਣਕ ਦੀ। ਉਹ ਪਿੱਛੋਂ ਆ ਗਏ, ਕਾਫਲਾ ਸੀ ਉੱਥੇ ਅੱਗੇ ਜਾ ਕੇ। ਉੱਥੋਂ ਆ ਗਏ ਤੇ ਸ਼ਾਮ ਨੂੰ ਆ ਕੇ ਤੇ ਪਿੰਡ ਨੂੰ ਅੱਗ ਲਾ ਗਏ। ਤੁਹਾਡੇ ਪਿੰਡ ਨੂੰ ਅੱਗ ਲਾਤੀ ਉਹਨਾਂ? ਆਪਣੇ ਪਿੰਡ ਨੂੰ ਆਪ ਲਾ ਗਏ ਵੀ ਇਹ ਸਿੱਖ ਕਿਉਂ ਖਾਣ। ਅੱਛਾ ਅੱਛਾ। ਉਹ ਅੱਗ ਲਾ ਗਏ। ਦਿਨ ਚੜਿਆ ਤੇ ਗੌਰਮੈਂਟ ਪਈ ਉਹਨਾਂ ਦੀ, ਸਿੱਖਾਂ ਦੀ। ਉਹਨਾਂ ਨੇ ਸਾਨੂੰ ਫਤਵਾ ਲਾਤਾ ਵੀ ਇਹ ਕਣਕਾਂ ਮੁੰਜੀਆਂ ਜੋ ਵੀ ਹੋਈ ਸੀ ਇਹ ਸਾਡਾ ਸੀ, ਤੁਹਾਡਾ ਕਾਹਦਾ ਸੀ? ਤੁਹਾਡਾ ਸੀ ਉੱਧਰ। ਇਹ ਸਾੜਿਆ ਕਿਉਂ ਜੇ? ਇਹ ਤੁਸੀਂ ਕਿਉਂ ਸਾੜਿਆ ਜੀ? ਖੈਰ ਸੜ ਗਿਆ, ਜੁਰਮਾਨਾ ਪੈ ਗਿਆ। ਉਹਨਾਂ ਨੇ ਠੀਪੇ, ਹਾਂਜੀ, ਚਾਂਦੀ ਦੇ ਢੇਲੀਆਂ, ਮੋਰੀ ਵਾਲਾ ਪੈਸਾ ਬੜਾ ਮੈਂ ਗਿਣਿਆ ਆਪ। ਅੱਛਾ ਜੀ। ਮੋਰੀ ਵਾਲਾ ਹੁੰਦਾ ਸੀ ਰੰਗ ਦਾ, ਰੰਗਦਾਰ। ਤੇ ਉੱਥੇ ਜਿਹੜੇ ਪੈਸੇ ਪੂਸੇ ਉਹਨਾਂ ਨੇ ਅੱਗ ਲਾਤੀ। ਸਿੱਖਾਂ ਨੇ ਕਾਫਲਾ ਰੋਕ ਲਿਆ। ਅੱਛਾ ਜੀ। ਤੁਹਾਡਾ ਕਾਫਲਾ ਰੋਕ ਲਿਆ ਉਹਨਾਂ? ਰੋਕ ਲਿਆ। ਉਹਨਾਂ ਨੇ ਸਾਡੇ ਕੋਲ ਹਦੀਆ ਲਿਆ, ਜਿਹੜਾ ਸਾੜੇ ਜੁਰਮਾਨਾ ਭਰੋ। ਜੁਰਮਾਨਾ ਭਰੋ ਵੀ ਤੁਹਾਡਾ ਨਹੀਂ ਸੀ, ਇਹ ਤਾਂ ਸਾਡਾ ਹੀ ਸਭ ਕੁਝ। ਜਿਹੜੇ ਉਧਰੋਂ ਸਿੱਖ ਆਣੇ ਸਨ ਇਹ ਉਹਨਾਂ ਦਾ ਸੀ? ਹਾਂਜੀ। ਜਿਹੜੇ ਸਾਡੇ ਛੱਡ ਕਹਿੰਦੇ ਉਹ ਤੁਹਾਡਾ ਸੀ? ਇਹ ਤੁਸੀਂ ਸਾੜਿਆ ਕਿਉਂ? ਅੱਛਾ ਬਜ਼ੁਰਗੋ, ਉੱਥੇ ਪਿੰਡ ਦੇ ਵਿੱਚ ਤੁਹਾਡਾ ਘਰ ਜਿਹੜਾ ਉਹ ਪੱਕਾ ਸੀ ਕੱਚਾ ਸੀ? ਤੁਹਾਡਾ ਘਰ ਕਿਵੇਂ ਦਾ ਸੀ? ਥੋੜਾ ਬਹੁਤ ਨਕਸ਼ਾ। ਅਸੀਂ ਪੱਕਾ ਮਕਾਨ ਵੇਖਿਆ ਹੀ ਨਹੀਂ ਪਿੰਡ 'ਚ। ਸਾਰੇ ਦੇ ਕੱਚੇ ਸਨ? ਸਾਰੇ ਕੱਚੇ। ਆਪਣੇ ਪਿੰਡ 'ਚ ਮਸਜਿਦਾਂ ਕਿੰਨੀਆਂ? ਅਸੀਂ ਨਹੀਂ, ਸਾਡੇ ਪਿੰਡ ਦੇ ਵਿੱਚ ਬਹੁਤ ਮਸਜਿਦਾਂ। ਜਿਹੜੀ ਵੱਡੀ ਮਸਜਿਦ ਸੀ ਨਾ, ਹਾਂਜੀ, 12 ਕੋਹ ਤੋਂ ਲੋਕ ਉਸ ਪਿੰਡ 'ਚ ਆਉਂਦੇ ਸੀ ਜੁਮੇ ਵਾਲੇ ਜੁਮਾ ਪੜ੍ਹਨ। 12 ਕੋਹ ਤੋਂ ਖੂਹ ਵਗਦਾ ਹੁੰਦਾ ਸੀ ਢੱਗੇ ਵਾਲਾ। ਉਹਦੇ ਨਾਲ ਪਾਣੀ ਕਰਨਾ। ਜਿਹੜੀਆਂ ਟੂਟੀਆਂ ਹੁੰਦੀਆਂ ਸੀ ਨਾ, ਜਦੋਂ ਆਉਂਦੇ ਸਨ ਨਾ ਉੱਥੇ ਰੱਖਣ ਨਮਾਜ਼ ਜੁਮਾ ਪੜ੍ਹਨ। ਹਾਂਜੀ। ਉਹ ਪਿੰਡੋਂ ਘਰੋਂ ਸਵੇਰੇ ਨਮਾਜ਼ ਦੀ ਪੜ੍ਹੀ ਬੀਬੀਆਂ ਬੰਦਿਆਂ, ਨਮਾਜ਼ ਪੜ੍ਹੀ ਹੈ। ਹਾਂਜੀ ਹਾਂਜੀ।
ਉਹ ਸਾਰੀਆਂ ਪੜ੍ਹ ਕੇ ਬੀਬੀਆਂ ਬੰਦੇ ਸਵੇਰੇ ਰੋਟੀਆਂ ਸਿਰਾਂ ਦੇ ਤੇ ਛਿੱਤਰ ਹੱਥਾਂ 'ਚ ਤੇ ਬਾਬਾ ਜੀ ਦੇ ਚੱਲ ਕੇ ਮੋਢੇ ਜੂਆਂ ਪੜ੍ਹਨਾ, ਬਾਬਾ ਜੀ ਦੇ ਮੋਢੇ ਚੱਲ ਕੇ ਸਲਾਮ ਕਰਨਾ। ਇਹ ਸੁਣੀ ਸੁਣਾਈ ਨਹੀਂ, ਇਹਨਾਂ ਅੱਖਾਂ ਨਾਲ ਵੇਖੀ ਸਾਰੀ। ਫਿਰ ਚਾਰ ਦੁਆਰੀ ਜਿਹੜੀ ਸੀ ਸਾਡੀ ਇਹਦੀ ਈਦਗਾਹ ਦੀ, ਉਹ ਕੋਈ 5-6 ਘਮਾ ਸੀ। ਅਸੀਂ ਆਨੇ ਕਿੱਲੇ ਨੂੰ ਘਮਾ। ਅੱਛਾ, ਇੱਕ ਕਿੱਲੇ ਨੂੰ ਘਮਾ ਇੱਕ ਆਨੇ ਹਾਂ ਹਾਂ। ਬਾਬੇ ਉਹ ਉੱਥੇ ਜਿਹੜੇ ਆਪਣੇ ਮਸਜਿਦਾਂ ਹਨ ਉਹਨਾਂ ਦੇ ਵਿੱਚ ਖੂਹ ਸਨ ਵਜ਼ੂ ਵਾਸਤੇ? ਹਾਂਜੀ, ਖੂਹ ਸਾਰੀਆਂ ਵਿੱਚ ਖੂਹ ਤੇ ਪਾਣੀ ਭਰ ਕੇ ਜਿਹੜਾ ਘਰ ਲਿਆਂਦੇ ਆ, ਘਰਾਂ ਵਿੱਚ ਵੀ ਖੂਹੀਆਂ ਕਿੱਥੋਂ ਲਿਆਂਦੇ ਪਾਣੀ ਭਰ ਕੇ? ਉਹ ਖੂਹਾਂ 'ਚੋਂ ਬੀਬੀਆਂ ਜਾਂਦੀਆਂ ਸਵੇਰੇ। ਉਹ ਸੱਕੇ ਨਹੀਂ ਸਰ ਰੱਖੇ ਪਾਣੀ, ਮਾਸ਼ਕੀ ਮੁਸ਼ਕੀ? ਨਹੀਂ। ਅੱਛਾ, ਆਪਣਾ ਆਪ ਹੀ ਭਰ ਲੈਂਦੇ? ਆਪੋ ਆਪਣਾ। ਉਹ ਮਿੱਟੀ ਦੇ ਬਰਤਨ ਹੋਣਗੇ ਕੀ ਉਹਨੂੰ? ਘੜੇ ਵਗੈਰਾ? ਘੜੇ ਤੋੜੀਆਂ, ਭਾਂਡਾ ਪੱਕਾ ਤਾਂ ਹੀ ਵੇਖਿਆ ਹੀ ਨਹੀਂ। ਅੱਛਾ, ਉੱਥੇ ਆਪਣੀ ਜ਼ਮੀਨ ਕਿੰਨੀ ਸੀ ਜੀ? ਉੱਥੇ ਆਈ ਸੀ 5-6 ਘਮਾ। 5-6 ਘਮਾ ਸੀ ਉੱਥੇ? ਹਾਂਜੀ, ਜ਼ਮੀਨ ਕਿੱਲੇ ਨੂੰ ਘਮਾ ਆਉਂਦੇ ਸੀ ਉੱਥੇ। ਹਾਂਜੀ। ਉਹ ਜ਼ਮੀਨਾਂ ਬਰਾਨ ਸਨ। ਅੱਛਾ, ਖੂਹਾਂ ਦੀਆਂ। ਹਾਂਜੀ ਬਾਬੇ, ਉੱਥੇ ਪਿੰਡ ਵਿੱਚ ਸਕੂਲ ਆਇਆ ਸੀ ਉਸ ਟਾਈਮ? ਸਕੂਲ ਕੋਈ ਨਹੀਂ ਸੀ? ਹਸਪਤਾਲ? ਗਲੀਆਂ ਕੱਚੀਆਂ ਹੋਣੀਆਂ ਪਈ ਉੱਥੇ? ਸੁਣਿਆ ਨਾਲ ਸਾਡੇ ਨਾਲ ਕੋਈ ਇੰਨਾ ਜਿੰਨਾ ਸ਼ਹਿਰ ਹੈ, ਇੰਨਾ ਸਾਡੇ ਕੋਲ ਕਪੂਰਥਲਾ ਸਾਡਾ ਸ਼ਹਿਰ ਹੈ। ਅੱਛਾ, ਸ਼ਹਿਰਾਂ ਜਾ ਕੇ ਚੀਨੀ ਲਿਆਉਂਦਾ ਰਿਹਾ। ਅੱਛਾ, ਪਿੰਡ ਫੱਟੂ ਢੀਂਗਿਓਂ ਜਾ ਕੇ ਉੱਤੋਂ ਤਹਿਸੀਲ ਤੋਂ ਜਾ ਕੇ ਚੀਨੀ ਲਿਆਉਂਦਾ ਰਿਹਾ ਪੈਦਲ ਜਾ ਕੇ ਕਪੂਰਥਲੇ ਚੋਂ? ਹਾਂਜੀ, ਕਪੂਰਥਲੇ। ਹਾਂਜੀ, ਪੈਦਲ ਜਾਂਦੇ ਸੋ? ਪੈਦਲ। ਅੱਛਾ। ਆ ਕੋਈ ਐਸਾ ਭਾਂਡਾ ਨਹੀਂ ਪੱਕਾ ਵੇਖਿਆ, ਕੋਈ ਗੱਡੀ ਨਹੀਂ ਵੇਖੀ, ਕੋਈ ਕਾਰ ਨਹੀਂ ਵੇਖੀ, ਕੋਈ ਆ ਮੋਬਾਈਲ ਨਹੀਂ ਵੇਖਿਆ, ਸਾਈਕਲ ਨਹੀਂ ਵੇਖਿਆ। ਅੱਛਾ, ਜਦੋਂ ਤੁਹਾਡੀ ਫਸਲ ਪੱਕ ਜਾਂਦੀ ਸੀ ਤਾਂ ਉਹਨੂੰ ਘਰ ਕਿਵੇਂ ਲਿਆਂਦੇ ਹੋ ਉੱਥੇ ਚੁੱਕ? ਗੱਡਿਆਂ ਦੇ। ਅੱਛਾ, ਗੱਡੇ ਹੁੰਦੇ ਹਨ? ਗੱਡੇ ਸਨ। ਅੱਛਾ, ਜਿਵੇਂ ਇੱਥੇ ਪਿੱਛੇ ਜੇ ਹੁਣ ਤੋਂ 20 ਸਾਲ ਪਹਿਲਾਂ ਖੋਤੇ ਹੁੰਦੇ ਹਨ? ਹਾਂਜੀ, ਖੋਤੇ ਹੁੰਦੇ ਛਟਾਂ ਉੱਤੇ ਰੱਖ ਕੇ। ਹਾਂ, ਸਾਡੇ ਕੋਲ ਖੋਤੇ ਬੜੇ ਤੇ ਸਾਡਾ ਫਸਲ ਸਾਰਾ ਗੱਡਿਆਂ ਤੇ ਆਉਂਦਾ ਹੈ। ਅੱਛਾ ਜੀ। ਤੇ ਫਸਲ ਸਾਡਾ ਇੰਜ ਵੱਢਦੇ ਸਨ ਨਾ, ਅੱਜ ਤੇਰਾ ਵੱਢਣ ਗਏ ਨੇ 5-6 ਗੱਡੇ ਤੇ ਕੱਲ ਨੂੰ ਮੇਰਾ ਜਾਣਾ ਨੇ ਤੇ ਪਰਸੋਂ ਇਹਦਾ ਜਾਣਾ, ਵਾਰੀ ਜਾਣਾ, ਗੱਡੇ ਲੱਦ ਕੇ ਲਿਆਉਣੇ ਆ। ਜਦੋਂ ਖੂਹ ਵਗਦੇ ਹੁੰਦੇ ਸੀ ਨਾ, ਖੂਹ ਜਿੱਧਰ ਸਾਡਾ ਖੂਹ ਪਿੰਡ ਕੋ ਚੁੱਪਦਾ ਸੀ ਨਾ, ਉੱਥੇ ਬੜੀਆਂ ਚੀਜ਼ਾਂ ਜਿਹੜੇ ਬਜ਼ੁਰਗ ਸਨ ਫਲ ਲਿਆਉਂਦੇ ਸਨ। ਸਾਡੇ ਕੋਲ ਫਲ ਬੜਾ ਸੀ, ਮਰੂਦ, ਅੰਬ, ਜਾਮਨੂੰ, ਅਨਾਰ, ਇਹ ਸਾਡੇ ਕੋਲ ਫਲ ਇੰਨਾ ਸੀ ਨਾ। ਖਜੂਰ ਇੰਝ ਸੀ ਨਾ ਬੰਦੇ ਜਿੱਡੀ, ਮੁਰੱਬਿਆਂ ਦੇ ਮੁਰੱਬੇ। ਅੱਛਾ ਜੀ। ਹਾਂਜੀ, ਫੱਟੂ ਢੀਂਗੇ, ਸ਼ਾਹਦੌਲਾ। ਅੱਛਾ ਜੀ। ਪਿੰਡ ਦੇ ਵਿੱਚ ਕੋਈ ਛੱਪੜ ਆਇਆ ਸੀ? ਹੈਗਾ ਸੀ ਬੜਾ ਤਗੜਾ, ਟੋਬਾ ਜਿਹਨੂੰ ਕਹਿੰਦੇ ਛੱਪੜ। ਹਾਂਜੀ, ਸੀ, ਮੈਂ ਸਮਝ ਗਿਆ। ਅੱਛਾ, ਉਹ ਵੀ ਆਇਆ ਸੀ? ਉਹ ਵੀ ਸੀ। ਕੋਈ ਲਾਗੋ ਨਹਿਰ, ਕੋਈ ਸੁਬਾ ਕੋਈ ਨਹੀਂ ਲੰਘਦਾ? ਨਹਿਰ ਸਾਡੇ ਹੀ ਸੀ ਕੋਈ ਨਾ, ਬਰਾਨੀ ਸੀ ਸਾਰੀ। ਬਰਾਨੀ। ਆਪਣਾ ਕੋਈ ਢੱਗੇ ਜੋਗਾਂ ਵੀ ਰੱਖੀਆਂ? ਹਾਂ, ਜੋਗਾਂ ਢੱਗੇ ਸਨ। ਕਿੰਨੀਆਂ? 1-2 ਢੱਗੇ ਸਾਡੇ ਕੋਲ 2 ਜੋਗਾਂ ਸੀ। ਅੱਛਾ ਜੀ। ਤੇ ਤੁਸੀਂ ਬਜ਼ੁਰਗੋ ਉਸ ਟਾਈਮ 30-40 ਸਾਲ ਖੁਦ ਵੀ ਵਾਏ ਕਿ ਨਹੀਂ ਉੱਥੇ? ਪੈਲੀ ਆਪ ਵਾਈ ਤੁਸੀਂ? ਮੈਂ ਹਾਲ ਵਾਇਆ ਉੱਥੇ ਪਿੰਡ। ਆਪ ਵਾਇਆ? ਹਾਂ, ਐਡੇ ਕਿ ਸਾਂ ਹਾਲ ਵਾਉਂਦਾ ਰਿਹਾ ਮੈਂ। ਅੱਛਾ ਜੀ। ਕਦੇ ਚਾਰ ਨਾਲ। ਬਾਬੇ ਹੁਣ ਇੱਥੇ ਤਰਪਾਲੀਆਂ ਵੀ ਪਿੱਛੇ ਜਿਹੀ ਹੁੰਦੀਆਂ, ਉਹ ਇੱਕ ਹੱਲੜਾ ਜਿਹਾ ਹੁੰਦਾ ਸੀ, ਕਿਵੇਂ ਦੀ ਹੁੰਦੀ ਹੱਲ ਜਿਹੜੀ ਢੱਗੇ ਮਗਰ ਜਾਂਦੇ ਉਹ? ਉਹਦੇ ਗਾੜੀ ਹੁੰਦਾ ਸੀ ਫਾਲਾ। ਅੱਛਾ ਜੀ। ਤੇ 2 ਢੱਗੇ ਹੁੰਦੇ ਸੀ, ਉੱਤੇ ਪੁਜਾਰੀ ਮੋਢੇ ਤੇ ਹੋਣੀ, ਇੱਕ ਜੂਲਾ ਤੇਰੇ ਮੋਢੇ ਤੇ, ਇੱਕ ਮੇਰੇ ਤੇ। ਹਾਂ, ਅੱਗੇ ਉਹਨਾਂ ਵਿੱਚ ਤੇ ਪਿੱਛੇ ਉਹ ਬੰਦਾ ਹੋਣਾ ਹਾਲੀ। 3-3 4-4 ਹਾਲ ਇੱਕ ਪੈਲੀ 'ਚ ਵਗਦੇ ਸਨ। ਆਪਾਂ 4 ਬੰਦੇ ਆ ਨਾ, ਅੱਜ ਮੇਰੀ ਪੈ ਜੇ ਗਏ 4 ਹਾਲ, ਘਰ ਤੇਰੀ ਚਲੇ ਗਏ, ਪਰਸੋਂ ਦੀ ਚਲੇ ਗਏ। ਪਿੱਛੋਂ ਇੱਕ ਹੀ ਹੱਲ ਹੁੰਦੀ ਸੀ ਬਸ? ਉਹ ਹਾਂ, ਇੱਕ ਢੱਗ ਮਗਰ ਇੱਕ ਹੀ ਫਾਲਾ ਹੁੰਦਾ ਸੀ? ਹਾਂਜੀ, 2 ਢੱਗੇ। ਅੱਛਾ। ਢੱਗੇ 2, ਫਾਲਾ ਇੱਕ। ਦੂਜਾ ਸਾਡੇ ਕੋਲ ਜਿਹੜੀ ਸੀ ਨਾ ਬਾਬੇ, ਉਹ ਹੱਲ ਪਿਛਲੀ ਲੋਹੇ ਦੀ ਹੁੰਦੀ ਸੀ? ਉਹ ਵੀ ਲੱਕੜ ਦੀ? ਨਹੀਂ, ਉਹ ਲੱਕੜ ਸੀ। ਲੱਕੜ ਉਹ ਜਿਹੜੀ ਪੰਜਾਲੀ ਜੀ ਗੱਲ 'ਚ ਪਾਉਂਦੇ, ਉਹ ਵੀ ਲੱਕੜ? ਹਾਂ, ਲੱਕੜ ਸੀ। ਉਹ ਵੀ ਲੋਹੇ ਦੀ ਨਹੀਂ ਹੁੰਦੀਆਂ? ਉਹ ਵੀ ਲੱਕੜ ਸੀ। ਅੱਛਾ, ਲੱਕੜ ਹੀ ਹੁੰਦੀ ਸਹੀ। ਅੱਛਾ ਬਜ਼ੁਰਗੋ ਜੀ, ਤੁਸੀਂ ਆਪਣੇ ਪਿੰਡੋਂ ਨਿਕਲੇ ਹੋ, ਤੁਹਾਨੂੰ ਪਤਾ ਚੱਲਿਆ ਕਿ ਹੁਣ ਜਾਣਾ ਆਪਾਂ ਲੈਂਦੇ ਪੰਜਾਬੀਆਂ ਨੇ ਪਾਕਿਸਤਾਨ ਜਾਣਾ, ਤੇ ਫਿਰ ਪਿੰਡੋਂ ਕੀ ਕੁਝ ਲੈ ਕੇ ਨਿਕਲੇ ਤੁਸੀਂ ਆਪਣਾ? ਪਿੰਡੋਂ ਕੋਈ ਸ਼ਹਿਰ ਨਹੀਂ ਲੈ ਕੇ ਨਿਕਲੇ। 3 ਵਜੇ ਸਵੇਰੇ 10-12 ਵਜੇ। ਅੱਛਾ, ਸਿੱਖ ਹਮਲਾ ਕਰਨ ਨਹੀਂ ਪਏ ਪਿੰਡ? ਨਹੀਂ, ਲਾਮ ਦੇ ਪਿੰਡਾਂ ਵਾਲੇ ਦੂਰ ਦੇ ਕੋਈ ਹਮਲਾਵਰ? ਅੱਛਾ, 3 ਵਜੇ ਤੁਸੀਂ ਪਿੰਡੋਂ ਨਿਕਲੇ? ਅੱਛਾ ਜੀ। ਜਦੋਂ ਉਹਨਾਂ ਐਲਾਨ ਕੀਤਾ ਨਾ, ਹਾਂਜੀ, ਫਿਰ ਨਿਕਲ ਕੇ ਐਡੀ 2 ਮਿਰਜੋਂ ਜਿਹਨਾਂ ਆ ਪਿੰਡ ਨਾ, ਅੱਛਾ ਜੀ, ਐਡਾ ਹੀ ਪਿੰਡ ਸੀ ਰਤੜੇ ਸਈਦਾਂ ਦਾ ਪਿੰਡ। ਅੱਛਾ, ਸਾਰੇ ਇਕੱਠੇ ਜੀ? ਰਤੜੇ ਬੂਤ ਹੈ। ਰਤੜੇ ਬੂਤ ਤੁਸੀਂ ਨਿਕਲੇ ਸਾਰੇ ਇਕੱਠੇ? ਅਸੀਂ ਪੁੱਠੇ ਨਿਕਲੇ ਉੱਥੋਂ, ਯਾਨੀ ਤੁਹਾਡੇ ਘਰ ਵਾਲੇ ਵੀ ਦੂਸਰੇ ਪਿੰਡ ਵਾਲੇ? ਪਿੰਡੋਂ ਨਿਕਲੋ ਨਾ। ਹਾਂਜੀ। ਤੇ ਗਾੜੀ ਸਾਡੇ ਬੂਹੇ ਦਾ ਗਾੜੀ ਸਾਡੇ ਪਿੰਡ ਦੇ ਵਿੱਚ ਘਰ ਸੀ ਛੱਪੜ,
ਅੱਛਾ ਜੀ। ਉੱਥੋਂ ਗਵਾਹਣੀ ਲੰਘਦੀ ਕੱਚੀ ਪਾਣੀ ਵਾਲੀ। ਅੱਛਾ ਅੱਛਾ। ਉਹ ਜਿਵੇਂ ਆ ਸੇਵੇਂ ਨਾਲੇ ਨੇ ਛੋਟੇ ਛੋਟੇ। ਹਾਂਜੀ ਸਮਝ ਲੱਗੀ, ਨਾਲਾ ਸੀ। ਉਹ ਮੇਰੇ ਪੈਸੇ ਪੂਸੇ ਸੋਨਾ ਮੇਰੇ ਤਾਏ ਦੀ ਡੱਬੀ ਸੀ। ਤੁਹਾਡੇ ਤਾਏ ਦੀ ਡੱਬ ਵਿੱਚ ਸੀ? ਅੱਛਾ ਅੱਛਾ, ਲੱਗਾ ਰਹਿੰਦੇ ਮੈਂ ਕਿਹਾ। ਅੱਛਾ ਤੁਸੀਂ ਲੈ ਚੱਲ। ਉਹ ਮੇਰੇ ਡੱਬੇ ਸੀ। ਹਾਂਜੀ। ਉਹ ਸਿੱਖ ਨੂੰ ਪਤਾ ਲੱਗ ਗਿਆ ਵੀ ਇਹਦੇ ਕੋਲ ਰੁਪਈਏ ਡੱਬ 'ਚ। ਮਾਲ ਮੂਲ ਸਾਰਾ ਇਹਨੇ ਕੁੰਜਿਆ ਬਾਬੇ ਨੇ। ਬਾਬਾ ਸਿਆਣਾ ਸੀ ਮੇਰਾ ਤਾਇਆ, ਉਹ ਜੁੱਤੀ ਪਿੱਛੇ ਲਾ ਗਿਆ। ਅੱਛਾ ਜੀ। ਇੱਥੇ ਲਾ ਗਿਆ ਵੀ ਮੈਂ ਮੁੜ ਕੇ ਉਹ ਜੁੱਤੀ ਲਾ ਗਿਆ। ਜਦੋਂ ਜੁੱਤੀ ਇੱਥੇ ਲਾ ਗਿਆ ਬਾਹਰ ਨਿਕਲਣਾ, ਉਹਨੇ ਕਿਹਾ ਖਲੋ ਜੀ ਗੱਲ ਸੁਣ। ਉਹਨੇ ਕਿਹਾ ਮੇਰਾ ਜੁੱਤੀ ਰਹਿ ਗਿਆ। ਭੱਜ ਕੇ ਮੁੜ ਕੇ ਪਿਆ ਮੁੜ ਗਿਆ। 5 ਦਿਨ ਲੱਭਾ ਸਨ। ਤੁਹਾਡੇ ਕਾਫਲੇ ਨੂੰ ਵਿਛੜ ਗਿਆ, ਲੈਦਾ ਹੋ ਗਿਆ? 5 ਦਿਨ ਫਿਰ ਤੁਹਾਡੇ ਨਾਲ ਰਲਿਆ ਜਾ? ਫਿਰ ਰਲਿਆ। ਅੱਛਾ ਅੱਛਾ। 5 ਦਿਨਾਂ ਬਾਅਦ ਆਪਣਾ ਗੱਡਾ ਲੈ ਕੇ ਨਿਕਲੇ ਸੋ ਤੁਸੀਂ? ਹਾਂਜੀ ਹਾਂਜੀ, ਗੱਡਾ ਇੱਥੇ ਆਇਆ ਗੱਡਾ। ਤੇ ਆਪਣਾ ਹੋਰ ਕੁਝ ਨਾਲ ਲਿਆ ਕੇ ਨਾ ਬਸ ਗੱਡੇ ਦੇ ਉੱਤੇ ਬੈਠੇ ਤੇ ਇਧਰ ਨੂੰ? ਨਹੀਂ, ਗੱਡੇ ਹੀ ਲੈਣੇ ਸਨ। ਜਦੋਂ ਨਿਕਲੇ ਆ ਕੋ ਢੱਗੇ ਲਿਆਂਦੇ ਸਿੱਖਾਂ? ਨਹੀਂ ਕੋਈ ਨਹੀਂ ਲਿਆਂਦੇ। ਸਿੱਖਾਂ ਨੇ ਗੱਲ ਸੁਣਨਾ। ਹਾਂਜੀ। ਜਦੋਂ ਕਾਫਲਾ ਲੱਗਿਆ ਨਾ, ਹਾਂਜੀ, ਸਿੱਖਾਂ ਨੇ ਰਸਤੇ 'ਚ ਖੂਹ ਪਾਣੀ ਜ਼ਹਿਰ ਪਾਤੀ। ਅੱਛਾ। ਵੀ ਇਹ ਨਾ ਮੁਸਲਮਾਨ ਵੀ ਇਹ ਮੁਸਲਮਾਨ ਪਾਣੀ ਪੀਂਦੇ ਮਰ ਜਾਣਗੇ। ਅੱਛਾ ਜੀ। ਅੱਲਾ ਨੇ ਉੱਤੋਂ ਤੂਫਾਨੀ ਬਾੜ ਸੁੱਟੀ। ਉਹ ਪਾਣੀ ਅੰਦਰ ਹੀ ਵੜ ਗਿਆ ਤੇ ਗੱਡੇ ਗਾਂ ਚਲੇ ਗਏ। ਸਿੱਖ ਮਗਰੋਂ ਪਾਣੀ ਪੀ ਕੇ ਆਪੇ ਸਾਰੇ ਮਰ ਗਏ। ਸਮਝ ਆਈ ਗੱਲ ਦੀ? ਜਿਹੜਾ ਕਿਸੇ ਨੂੰ ਰਵਾਵੇ ਕੱਲ ਆਪ ਰੋਣ ਦੇ। ਅੱਛਾ ਅੱਛਾ ਅੱਛਾ। ਤੁਸੀਂ ਨਿਕਲ ਕੇ ਜਾ ਰਹੇ ਸੋ, ਫਿਰ ਕਿੱਧਰ ਨੂੰ ਗਏ? ਉਹਨਾਂ ਨੇ ਐਲਾਨ ਕੀਤਾ ਕਿ ਪੀਰਾਂ ਦਾ ਪਿੰਡ ਰਤਲੇ, ਉੱਥੇ ਕਾਫਲਾ ਉੱਥੇ ਜਾਣਾ ਹੈ। ਅੱਛਾ ਜੀ। ਕਾਫਲਾ ਸਾਰਾ ਉੱਥੇ ਚਲਾ ਗਿਆ। ਜਿਵੇਂ ਇੱਥੋਂ ਚੌਰੀ ਆੜ ਦੇ ਡੇਰੇ ਤੇ ਟੁਰ ਜਿੱਥੋਂ ਆਏ ਹੋ ਉੱਥੇ ਚਲਾ ਜਾਏ। ਇਹ ਸਾਰੇ ਇੱਥੇ ਆ ਗਿਆ, ਕਾਫਲਾ ਲੈ ਕੇ। ਇਹ ਮੁੜ ਕੇ ਜਾ ਕੇ ਤੇ ਪਿੱਛੇ ਮੂਸਲਾਂ ਨੂੰ ਅੱਗ ਲਾਏ ਵੀ ਇਹ ਸਮਾਨ ਇਹ ਨਾ ਖਾਣ। ਉਹਨਾਂ ਮੂਸਲਾਂ ਦੀ ਚੋਰੀ ਦੇ ਵਿੱਚ ਉਹਨਾਂ ਨੇ ਬੰਦੇ ਫੜ ਲਏ ਕਾਫਲੇ 'ਚੋਂ ਵੀ ਇਹ ਤਾਂ ਕਣਕ ਸਾਡੀ ਸੀ। ਅੱਛਾ ਜੀ। ਇਹ ਤੋਂ ਸਾਡੀ ਕਿਉਂ ਹੈ? ਉਹਨਾਂ ਕਾਫਲਾ ਰੋਕ ਲਿਆ। ਫਿਰ ਕਾਫਲੇ ਨੂੰ ਜੁਰਮਾਨਾ ਪਾ ਦਿੱਤਾ। ਜਦੋਂ ਅੱਗ ਲਾਤੀ ਪਿੰਡ ਨੂੰ, ਉਹਨਾਂ ਕੇਸ ਕਰਤਾ। ਅੱਛਾ। ਫਿਰ ਹਰਜਾਨਾ ਦਿਓ। ਫਿਰ ਪਿੰਡ ਵਾਲੇ ਲੋਕ ਕਹਿਣ ਵੀ ਲੰਬਰਦਾਰ ਜਿਹੜਾ ਪੈਸੇ ਇਹ ਖਾ ਗਿਆ ਇਹ ਦੇਵੇ, ਜਿਹਨੇ ਇਕੱਠੇ ਕੀਤੇ। ਹਾਂ, ਦੇਣ ਵਾਸਤੇ। ਅੱਛਾ। ਉਹ ਫਿਰ ਲੰਬਰਦਾਰ ਦੀ ਆਵਾਮ ਜਿਹੜੀ ਸੀ ਉਹ ਲੜ ਪਈ। ਨੰਬਰਦਾਰ ਕਿਹੜਾ ਸੀ ਜਿਹਨੇ ਪੈਸੇ ਇਕੱਠੇ ਕੀਤੇ? ਇੱਕ ਤੇ ਮੇਰਾ ਦਾਦਾ ਸੀ, ਪਰਦਾਦਾ ਸੀ ਮੇਰਾ। ਅੱਛਾ। ਤੇ 4-5 ਹੋਰ 5-6 ਲੰਬਰਦਾਰ ਦਾ ਪਿੰਡ ਸਾਰਾ। ਸਾਡਾ ਪਿੰਡ ਸੀ ਜ਼ਿਆਦਾ ਘੁਮਿਆਰਾਂ ਦਾ ਤੇ ਰਾਈਆਂ ਦਾ। ਆ ਪਿੰਡ ਉੱਥੇ ਆਵੀਆਂ ਬੜੀਆਂ ਬਣਦੀਆਂ ਸੀ। ਆਵੀਆਂ ਭਾਂਡੇ ਪਾਉਣ ਵਾਲੇ। ਇਹ ਭਾਂਡੇ ਪਾਉਣ ਵਾਲੀ ਮਿੱਟੀ ਕੱਢਦੇ ਜ਼ਮੀਨ ਦੇ ਥੱਲਿਓਂ। ਅੱਛਾ ਜੀ। ਜ਼ਮੀਨ ਉਹ ਉੱਥੇ ਜਾ ਕੇ ਮਿੱਟੀ ਇੱਥੋਂ ਕਾਠੀ ਉੱਚੀ ਹੈ, ਇੱਥੋਂ ਇਹਨਾਂ ਟੋਇਆ ਮਾਰਨਾ, ਇੱਥੋਂ ਮਿੱਟੀ ਖੁੱਚ ਕੇ ਲਿਆਉਣੀ, ਇਹਨੂੰ ਕੱਢ ਕੇ ਇੱਥੋਂ 2 ਕਿੱਲਿਆਂ ਤੋਂ ਇੱਥੋਂ ਜਾ ਕੇ ਫਿਰ ਉਹਦੇ ਭਾਂਡੇ ਬਣਾਉਣੇ ਆ। ਅੱਛਾ ਜੀ। ਘੁਮਿਆਰਾਂ ਨੇ ਫਿਰ ਪੱਕੇ ਬਣਨੇ ਆ। ਉੱਥੋਂ ਫਿਰ ਕੋਈ ਅੰਮ੍ਰਿਤਸਰ ਤੋਂ ਕਿੱਧਰ ਨੂੰ ਨਿਕਲੇ ਜੀ? ਫਿਰ ਉਹਨਾਂ ਨੂੰ ਤੁਰ ਪਏ ਵਾਗੇ ਵੱਲ ਨੂੰ? ਅਸੀਂ ਸਿੱਧੇ ਆਏ ਲਾਹੌਰ। ਰਾਹ 'ਚ ਕੋਈ ਵੱਢ ਟੁੱਕ ਵੇਖੀ, ਕੋਈ ਲਾਸ਼ਾਂ ਵੇਖੀਆਂ ਆਈਆਂ? ਬੜੇ ਕੁਝ ਵੇਖਿਆ ਸੀ ਸਿੱਧੇ ਲਾਹੌਰ। ਉਹ ਤੁਹਾਨੂੰ ਕਹਿ ਰਿਹਾ, ਆਪਣੀ ਸੁਣਾਓ ਨਾ ਸਾਨੂੰ। ਹਾਂ, ਅਸੀਂ ਆਏ ਹਾਂ ਵਾਗੇ ਬਾਰਡਰ ਤੇ। ਅੱਛਾ। ਉੱਥੋਂ ਲੰਘ ਕੇ ਲਾਹੌਰ ਤੇ ਲਾਹੌਰੋਂ ਫਿਰ ਸ਼ਿਵਪੁਰੇ ਆ ਗਏ। ਸ਼ਿਵਪੁਰੇ ਮੈਂ ਆਪਣੀ ਨਾਲ ਹੀ ਥੂਈ ਆ ਢੁੱਡੀ ਵਾਲਾ ਸ਼ਿਵਪੁਰ ਦੇ ਨਾਲ ਕੋਈ ਨਾ ਰੋਡ ਤੇ ਹੁਣ ਵੀ ਢੁੱਡੀ ਵਾਲਾ। ਮੈਂ ਇੱਥੋਂ ਆਪਣੀ ਚਾਚੀ ਲਗਿਆ ਤਾਂ ਵਿਆਹ ਕੇ ਉਸ ਲਾ ਨਾ ਇੱਥੇ ਆਇਆ ਸਾਂ। ਚਾਚੀ ਮੇਰੀ ਇੱਥੇ ਰਹਿੰਦੀ ਸੀ। ਅੱਛਾ। ਆਪ ਥੂਈ ਆ ਨਾਲ ਹੀ ਸਨ ਪਾਕਿਸਤਾਨ ਇਕੱਠਾ ਸੀ ਜਦੋਂ ਵਿਆਹ ਕੇ ਲਗਾਇਆ। ਹਾਂਜੀ ਹਾਂਜੀ, ਆਹ ਜੰਨੇ ਆਇਆ ਸੀ ਉਧਰੋਂ। ਅੱਛਾ ਅੱਛਾ। 8-7 ਜੀ। 47 ਤੋਂ ਪਹਿਲਾਂ ਦੀ ਗੱਲ ਹੈ? 47 ਤੋਂ ਪਹਿਲਾਂ? ਹਾਂ, 47 ਤੋਂ ਪਹਿਲਾਂ ਦੀ ਗੱਲ ਹੈ। ਹਾਂਜੀ 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 ਹਾਂਜੀ। ਅੱਛਾ ਅੱਛਾ। ਹਾਂ। ਆਪਣੇ ਪਿੰਡ ਦਾ ਕੋਈ ਉੱਥੇ ਰਿਹਾ ਤਾਂ ਨਹੀਂ ਤੁਹਾਡੇ ਪਿੰਡ 'ਚ ਜਿੰਨੇ? ਨਹੀਂ, ਆ ਗਏ ਸਾਰੇ। ਕੋਈ ਬੱਚੀ ਬੁੱਚੀ ਤਾਂ ਨਹੀਂ ਉੱਧਰ ਹੈਗੀ? ਨਾ। ਕੋਈ ਬੱਚਾ ਜਾਂ ਕੋਈ ਗਵਾਚ ਗਿਆ ਹੋਇਆ ਜਾਂ ਕੋਈ? ਨਹੀਂ, ਇੱਥੋਂ ਅੰਮ੍ਰਿਤਸਰ ਦੇ ਰਹੇ ਸਨ ਕੋਈ। ਉਹ ਤਾਂ ਸਾਡੇ ਨਹੀਂ ਕੋਈ ਰਿਹਾ। ਅੱਛਾ ਅੱਛਾ, ਸਹੀ ਹੈ। ਉੱਥੇ ਨਾਲ ਦੇ ਪਿੰਡਾਂ 'ਚ ਬਜ਼ੁਰਗੋ ਕੋਈ ਆਪਣਾ ਸਿੱਖਾਂ ਦਾ ਪਿੰਡ ਹੈ ਨਾਲ ਦੇ ਪਿੰਡ ਤੁਹਾਡੇ ਉੱਥੇ? ਨਹੀਂ, ਸਾਡੇ ਕੋਲ ਤਾਂ ਸਿੱਖ ਹੀ ਸੀ ਬੜਾ ਘੱਟ। ਹਾਂ, ਬਹੁਤ ਘੱਟ ਸੀ। ਬੂ ਦੇਸਲ ਮੇਰੇ ਨਾਨਕੇ ਸਨ ਅਲੂਵਾਲ। ਤੁਸੀਂ ਪੈਦਲ ਆ ਰਹੇ ਸੋ ਸਾਰੇ? ਤੁਸੀਂ ਕਹਿ ਰਹੇ ਪੈਦਲ ਹੀ ਆਏ। ਰਾਹ ਵਿੱਚ ਕੋਈ ਤੁਸੀਂ ਵੱਢ ਟੋਕ ਨਹੀਂ? ਗੱਡਿਆਂ 'ਚ ਆਏ ਹਾਂ। ਰਾਹ ਦੇ ਵਿੱਚ ਕੋਈ ਮਰੇ ਤਾਂ ਨਹੀਂ ਵੇਖੇ? ਉੱਤੋਂ ਦੀ ਗੱਡੇ ਆਏ ਨੇ ਮੌਤਾਂ ਦੇ। ਗੱਡੇ ਉੱਤੋਂ ਦੀ ਆਏ ਨੇ ਮੌਤਾਂ ਦੇ ਮਰੀਆਂ ਦੇ। ਤੇ ਤਾਇਆ ਮੇਰਾ ਵੱਡੇ ਟੁੱਕੇ ਲੋਕੀ ਜਿਹੜੇ ਪਏ ਹਾਂ ਮਰੇ। ਤਾਇਆ ਮੇਰੇ ਨੂੰ ਜਦੋਂ ਜੁੱਤੀ ਲਾਈ ਸੀ ਉਹ ਸਿੱਖ ਨੇ ਕਿਹਾ, ਉਹ ਤਾਇਆ ਨੇ ਕਿਹਾ ਮੈਂ ਉਹ ਜੁੱਤੀ ਸਰਦਾਰ ਜੀ ਮੈਂ ਜੁੱਤੀ ਫੜ ਲਿਆ। ਜੁੱਤੀ ਲੱਭਣ ਗਿਆ, ਭੱਜ ਗਿਆ, ਨੱਸ ਗਿਆ। 10 ਦਿਨ ਸਾਨੂੰ ਕਾਬਲ 'ਚ ਲੱਭਾ ਤਾਇਆ ਮੇਰਾ ਅਬਦਰੀਮ ਦਾ ਪਿਓ ਜਿਹੜਾ ਸੀ।
ਮੇਰਾ ਸਹੁਰਾ ਦੇ ਨਾਲ ਹੈ। ਅੱਛਾ ਅੱਛਾ ਹਾਂ ਉਹਨੂੰ ਦੱਸ ਬਾਬਾ ਸਿੱਧਾ ਇਸੇ ਪਿੰਡ ਆ ਕੇ ਬੈਠੇ ਸ਼ੁਰੂ ਤੋਂ? ਨਹੀਂ ਅਸੀਂ ਆ ਗਿਆ ਸਾਂ ਇੱਥੇ ਸ਼ੇਖਪੁਰੇ, ਇੱਥੇ ਸਾਡੀ ਸੀ ਰਿਸ਼ਤੇਦਾਰੀ ਆ ਸੂਈਆ ਟੁੱਡੀਆਂ ਵਾਲਾ, ਅਸੀਂ ਉਸ ਲਾ ਨਾਲ ਇੱਥੇ ਆ ਗਿਆ ਸਾਂ। ਅੱਛਾ ਅੱਛਾ ਆਣ ਕੇ ਫਿਰ ਤੁਸੀਂ ਗਏ ਪਿੰਡ ਆਪਣੇ ਕੋਈ ਕਿ ਨਹੀਂ? ਫਿਰ ਉੱਥੇ ਅਸੀਂ ਕਾਫਲਾ ਆਉਣਾ ਸੀ, ਉਹ ਗੱਡੀ ਲੈਣਾ ਸੀ ਕਰਨਾ ਗੋਪਾਲ ਸਿੰਘ ਦਾ ਘਰ ਉਹਦੇ ਹੀ ਰਹੇ ਅਸੀਂ ਕੋਈ ਮਹੀਨਾ। ਗੋਪਾਲ ਸਿੰਘ ਵਾਲਾ ਘਰ ਫਿਰ ਇਹਨਾਂ ਪਿੰਡਾਂ ਦੇ ਵਡੇਰੇ ਜਿਹੜੇ ਨਿਕਲੇ, ਫਿਰ ਵਡੇਰਿਆਂ ਨੇ ਗੱਲ ਬਣਾਈ ਸੀ ਵੀ ਜਿੱਥੇ ਡੀਗਾ ਦੀ ਨਮਾਜ਼ ਪੜ੍ਹਦੇ ਹੋਣ, ਵਡੇਰੇ ਜਿਹੜੇ ਨਿਕਲੇ ਸਨ ਨਾ ਸਾਡੇ, ਉਹ ਵੀ ਮਦਾਰ ਗਏ, ਮੁਕਤੇ ਸਾਰਿਆਂ ਪਿੰਡਾਂ 'ਚ ਗਏ, ਕਿਸੇ ਪਿੰਡ 'ਚ ਡੀਗੇ ਦੀ ਨਮਾਜ਼ ਦੇ ਨਾ ਬਣ। ਉਹ ਫਿਰ ਥਾਣੇ ਸ਼ੇਖ ਨੇ ਕਿਹਾ ਵੀ ਜੇ ਬੰਦੇ ਨਮਾਜ਼ੀ ਲੱਭਣੇ ਡੀਗੇ ਵਾਲੇ ਤੇ ਜਗੀਰਪੁਰੇ ਜਾਓ, ਅਲਾ ਬਾਈ ਘੁਮਿਆਰ ਜੇ ਉੱਥੇ, ਇੱਥੇ ਘੁਮਿਆਰ ਸੀ ਅਲਾ ਬਾਈ ਆ ਕੂਬੇ ਦਾ ਤਾਇਆ ਸੀ। ਉਹ ਪੁਰਾਣਾ ਵਸਿੰਦਾ ਹੋਣਾ ਹੈਂ ਵਸਿੰਦਾ ਸੀ ਇੱਥੋਂ ਦਾ? ਆਹੋ ਅੱਛਾ ਘੁਮਿਆਰ ਸੀ ਇੱਥੋਂ ਦਾ। ਅੱਛਾ ਤੁਸੀਂ ਆਪਣੇ ਪਿੰਡ ਨਹੀਂ ਗਏ ਬਾਅਦ 'ਚ ਫਿਰ? ਹਾਂਜੀ ਤੁਹਾਡੇ ਪਿੰਡ ਆਪਣੇ ਵੇਖਣ ਗਿਆ ਕਿ ਨਹੀਂ? ਨਹੀਂ ਨਹੀਂ 45 ਬਾਅਦ ਕੋਈ ਨਹੀਂ ਗਿਆ ਕੋਈ? ਇਹਨੇ ਜੋਗੇ ਹੀ ਨਹੀਂ ਸਾਂ। ਅੱਛਾ ਜੀ ਨਾ ਇਸ ਪਿੰਡ 'ਚ ਵੀ ਸਿੱਖ ਰਹਿੰਦੇ ਹਨ? ਹੈ ਆ ਜਿਹੜਾ ਪਿੰਡ ਸਿੱਖਾਂ ਦਾ ਸੀ ਪਹਿਲਾਂ ਜਿੱਥੇ? ਇਹ ਸਿੱਖਾਂ ਦਾ ਸੀ। ਕੀ ਨਾਮ? ਨਾਮ ਸਿੰਘ, ਖੜਕ ਸਿੰਘ ਹਾਂ ਤੇ ਸ਼ੀਸ਼ਮ ਸਿੰਘ, ਇਹ ਤਿੰਨ ਹੀ ਭਰਾ ਸਨ, ਤਿੰਨ ਚਾਰ। ਅੱਛਾ ਅੱਛਾ ਇਸ ਪਿੰਡ ਦੇ ਸਿੱਖ ਤਿੰਨ ਹੀ ਭਰਾ ਸਨ। ਇੱਥੇ ਤੁਹਾਡੇ ਹੁੰਦੇ ਫਿਰ ਸਿੱਖ ਆਇਆ ਕੋਈ? ਰਕਬਾ ਵੀ ਸਾਰਾ ਨਹੀਂ ਆਇਆ।